ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਸਤੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਫਿਲਪੀਓ। ਮੇਰਾ ਰੱਬ ਆਪਣੀ ਦੌਲਤ ਦੇ ਮੁਤਾਬਕ ਜਲਾਲ ਨਾਲ ਮਸੀਹ ਯਸੂ ਵਿੱਚ ਤੁਹਾਡੀ ਹਰ ਲੋੜ ਪੂਰੀ ਕਰੇ। ਜਵਾਬੀ ਪੜ੍ਹਾਈ ਕਰੰਥੀਓ। ਪਰ ਗੱਲ ਇਹ ਹੈ ਵੀ ਜਿਹੜਾ ਥੋੜ੍ਹਾ ਬੀਜੇਗਾ ਉਹ ਥੋੜ੍ਹਾ ਵੱਢੇਗਾ, ਤੇ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਵੱਢੇਗਾ। ਜਿੰਨਾ ਕਿਸੇ ਨੇ ਆਪਣੇ ਦਿਲ ਵਿੱਚ ਮੁਕਰਰ ਕੀਤਾ ਹੈ ਓਨਾ ਹੀ ਦੇਵੇ, ਨਾ ਦਰੇਗ ਕਰਕੇ ਤੇ ਨਾ ਲਾਚਾਰੀ ਨਾਲ, ਕਿਉਂ ਜੇ ਰੱਬ ਖੁਸ਼ੀ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ ਹੈ। ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਹੈ, ਤਾਂ ਜੋ ਤੁਹਾਨੂੰ ਹਰ ਸ਼ੈ ਕਾਫੀ ਮਿਲਿਆ ਕਰੇ ਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਇਸ ਲਈ ਲਿਖਿਆ ਹੈ ਭਈ ਉਹਨੇ ਖਿਲਾਰਿਆ ਹੈ, ਉਹਨੇ ਕੰਗਲਿਆਂ ਨੂੰ ਦਿੱਤਾ ਹੈ, ਉਹਦੀ ਰਾਸਤਬਾਜ਼ੀ ਹਮੇਸ਼ਾ ਤੀਕਰ ਬਾਕੀ ਰਹੇਗੀ। ਇਸ ਲਈ ਜਿਹੜਾ ਬੋਣ ਵਾਲੇ ਲਈ ਬੀਜ ਤੇ ਖਾਣ ਵਾਲੇ ਲਈ ਰੋਟੀ ਬਾਹਮ ਅਪੜਾਉਂਦਾ ਹੈ, ਉਹੀ ਤੁਹਾਡੇ ਲਈ ਬੀਜ ਬਾਹਮ ਅਪੜਾਵੇਗਾ ਤੇ ਉਹਦੇ ਵਿੱਚ ਤਰੱਕੀ ਦੇਵੇਗਾ ਤੇ ਤੁਹਾਡੀ ਰਾਸਤਬਾਜ਼ੀ ਦੇ ਫਲਾਂ ਨੂੰ ਵਧਾਵੇਗਾ। ਤੇ ਤੁਸੀਂ ਹਰ ਸ਼ੈ ਨੂੰ ਅਫਰਾਤ ਨਾਲ ਪਾ ਕੇ ਹਰ ਤਰ੍ਹਾਂ ਦੀ ਸਖਾਵਤ ਕਰੋਗੇ, ਜਿਹੜੀ ਸਾਡੇ ਪਾਰੋਂ ਰੱਬ ਦੀ ਸ਼ੁਕਰਗੁਜ਼ਾਰੀ ਦਾ ਬਾਇਸ ਹੁੰਦੀ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਾਕੂਬ। ਹਰ ਚੰਗੀ ਬਖਸ਼ਿਸ਼ ਤੇ ਹਰ ਕਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਵੱਲੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੋਈ ਤਬਦੀਲੀ ਹੋ ਸਕਦੀ ਹੈ ਤੇ ਨਾ ਗਰਦਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਪੈ ਸਕਦਾ ਹੈ। ਜ਼ਬੂਰ। ਐ ਰੱਬ, ਤੇਰੀ ਸ਼ਫਕਤ ਕਿੰਨੀ ਬੇਸ਼ਕੀਮਤ ਹੈ। ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਵਿੱਚ ਪਨਾਹ ਲੈਂਦੇ ਨੇ। ਉਹ ਤੇਰੇ ਘਰ ਦੀਆਂ ਨੇਮਤਾਂ ਤੋਂ ਚੰਗੇ ਰੱਜਣਗੇ। ਤੂੰ ਉਹਨਾਂ ਦੀ ਆਪਣੀ ਖੁਸ਼ਨੂਦੀ ਦੇ ਦਰਿਆ ਵਿੱਚੋਂ ਪਿਲਾਵੇਂਗਾ। ਜ਼ਬੂਰ। ਖੁਦਾਵੰਦ ਉੱਤੇ ਭਰੋਸਾ ਕਰ ਤੇ ਨੇਕੀ ਕਰ, ਮੁਲਕ ਵਿੱਚ ਆਬਾਦ ਰਹਿ ਤੇ ਉਹਦੀ ਵਫਾਦਾਰੀ ਨਾਲ ਪਰਵਰਿਸ਼ ਪਾ। ਯਸਾਇਆ। ਜੇ ਤੂੰ ਆਪਣੇ ਦਿਲ ਨੂੰ ਭੁੱਖੇ ਵੱਲ ਮਾਇਲ ਕਰੇ ਤੇ ਆਜ਼ੂਦਾ ਦਿਲ ਨੂੰ ਆਸੂਦਾ ਕਰੇ, ਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਤੇ ਤੇਰੀ ਤੇਰਗੀ ਦੁਪਹਿਰ ਵਾਂਗਰ ਹੋਵੇਗੀ। ਤੇ ਰੱਬ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਦੇਵੇਗਾ। ਇਸ ਲਈ ਤੂੰ ਸੈਰਾਬ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਤੇ ਤੇਰੇ ਲੋਕੀ ਪੁਰਾਣੇ ਉਜੜੇ ਮਕਾਨਾਂ ਨੂੰ ਬਣਾਉਣਗੇ ਤੇ ਤੂੰ ਪੀੜ੍ਹੀ ਦਰ ਪੀੜ੍ਹੀ ਦੀਆਂ ਨੀਹਾਂ ਨੂੰ ਬਰਪਾ ਕਰੇਂਗਾ। ਤੇ ਤੂੰ ਰਖਰੇ ਨੂੰ ਬੰਦ ਕਰਨ ਵਾਲਾ ਤੇ ਆਬਾਦੀ ਲਈ ਰਾਹ ਨੂੰ ਠੀਕ ਕਰਨ ਵਾਲਾ ਅਖਵਾਵੇਂਗਾ। ਲੂਕਾ। ਫਿਰ ਯਿਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ ਤੇ ਸਾਰੇ ਆਲੇ ਦੁਆਲੇ ਵਿੱਚ ਉਹਦੀ ਸ਼ੋਹਰਤ ਫੈਲ ਗਈ। ਤੇ ਉਹ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਲੂਕਾ। ਫਿਰ ਜੱਥੇ ਵਿੱਚੋਂ ਕਿਸੇ ਨੇ ਉਹਨੂੰ ਆਖਿਆ, ਹੈ ਉਸਤਾਦ, ਮੇਰੇ ਭਰਾ ਨੂੰ ਆਖ ਭਈ ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇਵੇ। ਉਹਨੇ ਉਹਨੂੰ ਆਖਿਆ, ਮੀਆਂ, ਕਿਹਨੇ ਮੈਨੂੰ ਤੁਹਾਡਾ ਮੁਨਸਫ ਜਾਂ ਵੰਡ ਕਰਨ ਵਾਲਾ ਬਣਾਇਆ ਹੈ? ਤੇ ਉਹਨੇ ਉਹਨਾਂ ਨੂੰ ਆਖਿਆ, ਖਬਰਦਾਰ, ਆਪਣੇ ਆਪ ਨੂੰ ਹਰ ਤਰ੍ਹਾਂ ਦੇ ਲਾਲਚ ਤੋਂ ਬਚਾ ਕੇ ਰੱਖੋ, ਕਿਉਂ ਜੇ ਕਿਸੇ ਦੀ ਹਯਾਤੀ ਉਹਦੇ ਮਾਲ ਦੇ ਬਹੁਤਾ ਹੋਣ ਉੱਤੇ ਮੌਕੂਫ ਨਹੀਂ। ਤੇ ਉਹਨੇ ਉਹਨਾਂ ਨੂੰ ਤਮਸੀਲ ਆਖੀ ਵੀ ਕਿਸੇ ਦੌਲਤਮੰਦ ਬੰਦੇ ਦੀ ਜ਼ਮੀਨ ਵਿੱਚ ਬੜੀ ਫਸਲ ਹੋਈ। ਇਸ ਲਈ ਉਹ ਆਪਣੇ ਦਿਲ ਵਿੱਚ ਸੋਚ ਕੇ ਇਹ ਆਖਣ ਲੱਗਿਆ, ਮੈਂ ਕੀ ਕਰਾਂ, ਕਿਉਂ ਜੇ ਮੇਰੇ ਕੋਲ ਥਾਂ ਨਹੀਂ ਜਿੱਥੇ ਆਪਣੀ ਪੈਦਾਵਾਰ ਭਰ ਕੇ ਰੱਖਾਂ। ਉਹਨੇ ਆਖਿਆ, ਮੈਂ ਇੰਜ ਕਰਾਂਗਾ ਭਈ ਆਪਣੀਆਂ ਕੋਠੀਆਂ ਢਾਹ ਕੇ ਉਹਨਾਂ ਤੋਂ ਵੱਡੀਆਂ ਬਣਾਵਾਂਗਾ ਤੇ ਉਹਨਾਂ ਵਿੱਚ ਆਪਣਾ ਸਾਰਾ ਅਨਾਜ ਤੇ ਮਾਲ ਭਰ ਕੇ ਰੱਖਾਂਗਾ ਤੇ ਆਪਣੀ ਜਾਨ ਨੂੰ ਆਖਾਂਗਾ, ਭਈ ਐ ਜਾਨ, ਤੇਰੇ ਕੋਲ ਬਹੁਤ ਵਰ੍ਹਿਆਂ ਲਈ ਬਹੁਤ ਸਾਰਾ ਮਾਲ ਜਮ੍ਹਾਂ ਹੈ, ਸਕੂਨ ਕਰ, ਖਾ ਪੀ, ਖੁਸ਼ ਰਹਿ। ਪਰ ਰੱਬ ਨੇ ਉਹਨੂੰ ਆਖਿਆ, ਐ ਬੇਵਕੂਫ, ਇਸੇ ਰਾਤ ਤੇਰੀ ਜਾਨ ਤੈਥੋਂ ਲੈ ਲਈ ਜਾਵੇਗੀ। ਇਸ ਲਈ ਜੋ ਕੁਝ ਤੂੰ ਤਿਆਰ ਕੀਤਾ ਹੈ ਉਹ ਕਿਹਦਾ ਹੋਵੇਗਾ? ਇੰਝ ਹੀ ਉਹ ਬੰਦਾ ਹੈ ਜਿਹੜਾ ਆਪਣੇ ਲਈ ਖਜ਼ਾਨਾ ਇਕੱਠਾ ਕਰਦਾ ਹੈ ਤੇ ਰੱਬ ਦੇ ਨੇੜੇ ਦੌਲਤਮੰਦ ਨਹੀਂ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦਾ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ।
ਕਿਉਂ ਜੇ ਜਾਨ ਖੁਰਾਕ ਤੋਂ ਵੱਧ ਕੇ ਹੈ ਤੇ ਬਦਨ ਕੱਪੜਿਆਂ ਤੋਂ। ਕਾਵਾਂ ਉੱਤੇ ਗੌਰ ਕਰੋ ਭਈ ਨਾ ਬੁਣਦੇ ਨੇ ਨਾ ਵੱਢਦੇ ਨੇ, ਤੇ ਨਾ ਉਹਨਾਂ ਦਾ ਖਿੱਤਾ ਹੁੰਦਾ ਹੈ ਤੇ ਨਾ ਕੋਠੀ, ਫੇਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਹੈ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਬਹੁਤੀ ਹੈ। ਸੋਸਨ ਦੇ ਰੁੱਖਾਂ ਉੱਤੇ ਗੌਰ ਕਰੋ ਵੀ ਕਿਵੇਂ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ। ਫੇਰ ਵੀ ਮੈਂ ਤੁਹਾਨੂੰ ਆਖਦਾ ਵਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮੁਲੱਬਸ ਨਹੀਂ ਸੀ। ਇਸ ਲਈ ਜੇ ਰੱਬ ਘਾਹ ਨੂੰ, ਜਿਹੜੀ ਅੱਜ ਹੈ ਤੇ ਕੱਲ ਤਨੂਰ ਵਿੱਚ ਬਾਲੀ ਜਾਵੇਗੀ, ਅਜਿਹੀ ਪੋਸ਼ਾਕ ਪਵਾਉਂਦਾ ਹੈ, ਤੇ ਇਹ ਘੱਟ ਇਤਕਾਦ ਵਾਲਿਓ ਤੁਹਾਨੂੰ ਕਿਉਂ ਨਾ ਪਾਵੇਗਾ। ਤੇ ਤੁਸੀਂ ਇਹਦੀ ਤਲਾਸ਼ ਵਿੱਚ ਨਾ ਰਹੋ ਭਈ ਕੀ ਖਾਵਾਂਗੇ ਕੀ ਪਾਵਾਂਗੇ, ਤੇ ਨਾ ਸ਼ੱਕੀ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਹੈ ਭਈ ਤੁਸੀਂ ਇਹਨਾਂ ਸ਼ੈਵਾਂ ਦੇ ਮੁਹਤਾਜ ਹੋ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਐ ਨਿੱਕੇ ਗੱਲੇ, ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਇਹ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਆਪਣਾ ਮਾਲ ਅਸਬਾਬ ਵੇਚ ਕੇ ਖੈਰਾਤ ਕਰ ਦੇਵੋ, ਤੇ ਆਪਣੇ ਲਈ ਅਜਿਹੇ ਬਟੂਏ ਬਣਾਓ ਜਿਹੜੇ ਪੁਰਾਣੇ ਨਹੀਂ ਹੁੰਦੇ, ਯਾਨੀ ਅਸਮਾਨ ਉੱਤੇ ਅਜਿਹਾ ਖਜ਼ਾਨਾ ਜਿਹੜਾ ਖਾਲੀ ਨਹੀਂ ਹੁੰਦਾ, ਜਿੱਥੇ ਚੋਰ ਨੇੜੇ ਨਹੀਂ ਜਾਂਦਾ ਤੇ ਕੀੜਾ ਖਰਾਬ ਨਹੀਂ ਕਰਦਾ, ਕਿਉਂ ਜੇ ਜਿੱਥੇ ਤੁਹਾਡਾ ਖਜ਼ਾਨਾ ਹੈ ਉੱਥੇ ਹੀ ਤੁਹਾਡਾ ਦਿਲ ਵੀ ਲੱਗਿਆ ਰਹੇਗਾ। ਇਹ ਮਿਸਾਲ, ਕੀ ਹਿਕਮਤ ਪੁਕਾਰ ਨਹੀਂ ਰਹੀ ਤੇ ਫਹਿਮ ਆਵਾਜ਼ ਉੱਚੀ ਨਹੀਂ ਕਰ ਰਿਹਾ। ਦੌਲਤ ਤੇ ਇੱਜ਼ਤ ਮੇਰੇ ਨਾਲ ਨੇ, ਬਲਕਿ ਹਮੇਸ਼ਾ ਦੀ ਦੌਲਤ ਤੇ ਸਦਾਕਤ ਵੀ। ਮੇਰਾ ਫਲ ਸੋਨੇ ਤੋਂ ਬਲਕਿ ਕੁੰਦਨ ਤੋਂ ਵੀ ਚੰਗਾ ਹੈ, ਤੇ ਮੇਰਾ ਹਾਸਲ ਖਾਲਸ ਚਾਂਦੀ ਤੋਂ। ਮੈਂ ਸਦਾਕਤ ਦੀ ਰਾਹ ਉੱਤੇ ਇਨਸਾਫ ਦੀਆਂ ਰਾਵਾਂ ਉੱਤੇ ਟੁਰਦੀ ਹਾਂ, ਤਾਂ ਜੋ ਮੈਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਮਾਲ ਦੇ ਵਾਰਿਸ ਬਣਾਵਾਂ ਤੇ ਉਹਨਾਂ ਦੇ ਖਜ਼ਾਨਿਆਂ ਨੂੰ ਭਰ ਦੇਵਾਂ। ਯਰਮੀਆ। ਐ ਕੌਮੋ, ਰੱਬ ਦਾ ਕਲਾਮ ਸੁਣੋ ਤੇ ਦੂਰ ਦੇ ਜਜ਼ੀਰਿਆਂ ਵਿੱਚ ਮਨਾਦੀ ਕਰੋ, ਤੇ ਆਖੋ ਭਈ ਜਿਨ੍ਹੇ ਇਸਰਾਇਲ ਨੂੰ ਤਿੱਤਰ ਬਿੱਤਰ ਕੀਤਾ ਉਹੀ ਉਹਨੂੰ ਇਕੱਠਾ ਕਰੇ, ਤੇ ਉਹਦੀ ਅਜਿਹੀ ਨਿਗਹਿਬਾਨੀ ਕਰੇ ਜਿਵੇਂ ਗਡਰੀਆ ਆਪਣੇ ਗੱਲੇ ਦੀ। ਕਿਉਂ ਜੇ ਖੁਦਾਵੰਦ ਨੇ ਯਾਕੂਬ ਦਾ ਫਿਦਿਆ ਦਿੱਤਾ ਹੈ, ਤੇ ਉਹਨੂੰ ਉਹਦੇ ਹੱਥੋਂ ਜਿਹੜਾ ਉਹਦੇ ਤੋਂ ਜ਼ੋਰਾਵਰ ਸੀ ਰਿਹਾਈ ਦਿੱਤੀ। ਇਸ ਲਈ ਉਹ ਆਉਣਗੇ ਤੇ ਸਹਿਊਨ ਦੀ ਚੋਟੀ ਉੱਤੇ ਗਾਉਣਗੇ, ਤੇ ਖੁਦਾਵੰਦ ਦੀਆਂ ਨੇਮਤਾਂ ਯਾਨੀ ਅਨਾਜ ਤੇ ਮੈਅ ਤੇ ਤੇਲ ਤੇ ਮੱਝਾਂ ਗਾਵਾਂ ਦੇ ਤੇ ਭੇਡ ਬੱਕਰੀਆਂ ਦੇ ਬੱਚਿਆਂ ਵੱਲ ਇਕੱਠੇ ਟੁਰਨਗੇ, ਤੇ ਉਹਨਾਂ ਦੀ ਜਾਨ ਸੈਰਾਬ ਬਾਗ ਵਾਂਗਰ ਹੋਵੇਗੀ, ਤੇ ਉਹ ਫੇਰ ਕਦੀ ਦੁਖੀ ਨਾ ਹੋਣਗੇ। ਤੇ ਮੈਂ ਕਾਹਨਾਂ ਦੀ ਜਾਨ ਨੂੰ ਚਕਨਾਈ ਨਾਲ ਸੇਰ ਕਰਾਂਗਾ, ਤੇ ਮੇਰੇ ਲੋਕੀ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਹੈ। ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਇਕੱਲਾ ਮਵਾਦ ਏ, ਯਾਨੀ ਦੀਦਾ ਤੇ ਨਾ ਦੀਦਾ ਲਾਮਹਿਦੂਦ ਰੱਬ। ਰੂਹਾਨੀ ਤੇ ਅਬਦੀ ਸਾਰੀਆਂ ਸ਼ੈਵਾਂ ਹਕੀਕੀ ਨੇ, ਮਾਦੀ ਤੇ ਆਰਜ਼ੀ ਸ਼ੈਵਾਂ ਗੈਰ ਮਾਦੀ ਨੇ। ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲ ਸੂਰਤ ਏ, ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ, ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ, ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ ਭਈ ਤੂੰ ਇੱਕ ਰੱਬ ਇੱਕ ਸਿਆਣ ਨੂੰ ਮੰਨੀ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਭਈ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਉਰ ਵਿੱਚ ਮੌਜੂਦ ਹੁੰਦਾ ਏ। ਇਸ ਲਈ ਜਦੋਂ ਅਸੀਂ ਰੂਹ ਤੇ ਸੱਚਾਈ ਤਿਕਰ ਰਸਾਈ ਪਾਉਂਦੇ ਹਾਂ ਤੇ ਅਸੀਂ ਮਾਦੇ ਦਾ ਸ਼ਾਉਰ ਗਵਾ ਦਿੰਦੇ ਹਾਂ। ਇਸ ਗੱਲ ਦੇ ਇਤਰਾਫ ਲਈ ਭਈ ਕਾਫੀ ਮਵਾਦ ਹੋ ਸਕਦਾ ਏ, ਇੱਕ ਹੋਰ ਇਤਰਾਫ ਦੀ ਲੋੜ ਏ, ਯਾਨੀ ਭਈ ਰੂਹ ਲਾਮਹਿਦੂਦ ਨਹੀਂ ਏ, ਤੇ ਇਹ ਭਈ ਮਾਦਾ ਖੁਦ ਤਖਲੀਕੀ, ਖੁਦ ਮੌਜੂਦ ਤੇ ਹਮੇਸ਼ਾ ਰਹਿਣ ਵਾਲਾ ਏ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਏ ਭਈ ਇੱਥੇ ਦੋ ਹਮੇਸ਼ਾ ਦੀਆਂ ਵਜ੍ਹਾ ਨੇ ਜਿਹੜੀਆਂ ਹਮੇਸ਼ਾ ਇੱਕ ਦੂਜੇ ਦੀਆਂ ਮੁਤਹਾਰਬ ਰਹਿੰਦੀਆਂ ਨੇ। ਫਿਰ ਵੀ ਅਸੀਂ ਵੇਖਦੇ ਹਾਂ ਭਈ ਰੂਹ ਆਲਾ ਤੇ ਹਰ ਥਾਂ ਮੌਜੂਦ ਏ। ਮਾਦੀ ਹਿੱਸ ਜਿਹਨੂੰ ਗੈਰ ਮਾਦੀ ਸਮਝਦੀ ਏ ਉਹਨੂੰ ਮਵਾਦ ਆਖਿਆ ਜਾਂਦਾ ਏ। ਜਦੋਂ ਅਹਿਸਾਸੀ ਸੁਫਨਾ ਗਾਇਬ ਹੋ ਜਾਂਦਾ ਏ ਤੇ ਅਸਲੀਅਤ ਸਾਹਮਣੇ ਆਉਂਦੀ ਏ,
ਤੇ ਮਾਦੀ ਹਿੱਸ ਜਿਹਨੂੰ ਮਵਾਦ ਸਮਝਦੀ ਏ ਉਹ ਵੀ ਗਾਇਬ ਹੋ ਜਾਂਦਾ ਹੈ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮਾਦੇ ਨੂੰ ਥੋੜ੍ਹਾ ਜਿਹਾ ਮੁਨਕਸ ਕਰਦੇ ਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਹੈ ਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਇਸਤਲਾਹ ਦਿੱਤੀ ਗਈ ਹੈ ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਹੈ। ਜਿਵੇਂ ਫੁੱਲ ਹਨੇਰੇ ਤੋਂ ਲੋ ਵੱਲ ਮੁੜਦਾ ਹੈ, ਮਸੀਹਤ ਇਨਸਾਨ ਨੂੰ ਫਿਤਰੀ ਤੌਰ ਤੇ ਮਾਦੇ ਤੋਂ ਰੂਹ ਵੱਲ ਮੋੜਨ ਦੀ ਵਜ੍ਹਾ ਬਣਦੀ ਹੈ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਹਿਸੂਸ ਕਰ ਲੈਂਦਾ ਹੈ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਯੂਹੰਨਾ ਤੇ ਪੌਲੁਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਕਿ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆ ਵਿੱਚ ਇੱਜ਼ਤ ਨਹੀਂ ਮਿਲ ਸਕਦੀ, ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਸਹੀਫੇ ਬਹੁਤ ਪਾਕ ਨੇ। ਸਾਡਾ ਮਕਸਦ ਉਹਨਾਂ ਦੇ ਰੂਹਾਨੀ ਫਹਿਮ ਨੂੰ ਹਾਸਲ ਕਰਨਾ ਹੋਣਾ ਚਾਹੀਦਾ ਹੈ, ਕਿਉਂ ਜੇ ਬਸ ਫਹਿਮ ਦੇ ਰਾਹੀਂ ਅਸੀਂ ਸੱਚਾਈ ਪਾ ਸਕਦੇ ਹਾਂ। ਸੰਸਾਰ ਦਾ ਇਨਸਾਨ ਸਮੇਤ ਅਸਲੀ ਨਜ਼ਰੀਆ ਮਾਦੀ ਤਾਰੀਖ ਵਿੱਚ ਨਹੀਂ ਬਲਕਿ ਰੂਹਾਨੀ ਤਰੱਕੀ ਵਿੱਚ ਹੈ। ਇਲਹਾਮੀ ਸੋਚ ਸੰਸਾਰ ਦੇ ਇੱਕ ਮਾਦੀ ਜਿਸਮਾਨੀ ਤੇ ਫਾਨੀ ਨਜ਼ਰੀਏ ਨੂੰ ਤਰਕ ਕਰਦੀ ਤੇ ਰੂਹਾਨੀ ਤੇ ਲਾਫਾਨੀ ਨੂੰ ਅਪਣਾਉਂਦੀ ਹੈ। ਇਹ ਕਲਾਮ ਦਾ ਰੂਹਾਨੀ ਫਹਿਮ ਹੀ ਹੈ ਜਿਹੜਾ ਇਨਸਾਨ ਨੂੰ ਬਿਮਾਰੀ ਤੇ ਮੌਤ ਤੋਂ ਉੱਚਾ ਲੈ ਜਾਂਦਾ ਹੈ ਤੇ ਈਮਾਨ ਨੂੰ ਵਧਾਉਂਦਾ ਹੈ। ਤੇ ਰੂਹ ਤੇ ਵਹੁਟੀ ਆਖਦੀਆਂ ਨੇ ਆ, ਤੇ ਜਿਹੜਾ ਕੋਈ ਚਾਹਵੇ ਹਯਾਤੀ ਦਾ ਪਾਣੀ ਮੁਫਤ ਲਵੇ। ਕ੍ਰਿਸਚਨ ਸਾਇੰਸ ਗਲਤੀ ਨੂੰ ਸੱਚਾਈ ਤੋਂ ਵੱਖਰਾ ਕਰਦੀ ਏ ਤੇ ਪਾਕ ਸਫਿਆਂ ਵਿੱਚੋਂ ਹਯਾਤੀ, ਮਵਾਦ ਤੇ ਜ਼ਹਾਨਤ ਦੇ ਰੂਹਾਨੀ ਫਹਿਮ ਨੂੰ ਫੂਕਦੀ ਏ। ਇਸ ਸਾਇੰਸ ਵਿੱਚ ਅਸੀਂ ਇਨਸਾਨ ਨੂੰ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਦਰਿਆਫਤ ਕਰਦੇ ਹਾਂ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਏ, ਤਾਜਰਾਂ ਤੇ ਚੰਗੇ ਆਲਮਾਂ ਨੇ ਵੇਖਿਆ ਵੀ ਕ੍ਰਿਸਚਨ ਸਾਇੰਸ ਉਹਨਾਂ ਦੀ ਬਰਦਾਸ਼ਤ ਤੇ ਜ਼ਹਿਨੀ ਤਾਕਤਾਂ ਨੂੰ ਵਧਾਉਂਦੀ ਏ, ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਏ, ਉਹਨਾਂ ਨੂੰ ਅਕਲ ਤੇ ਸਮਝ ਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਏ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਏ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਏ ਤੇ ਘੱਟ ਆਰਾਮ ਪਸੰਦ ਕਰਦੀ ਏ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਅਕਲ ਦੀ ਹਵਾ ਵਿੱਚ ਵੱਡਾ ਕਰਦਾ ਹੈ। ਕੀ ਲਾਪਰਵਾਹ ਡਾਕਟਰ, ਨਰਸ, ਬਾਵਰਚੀ ਤੇ ਸਖਤ ਕੰਮ ਕਰਨ ਵਾਲਾ ਬੰਦਾ ਹਮਦਰਦੀ ਨਾਲ ਉਹਨਾਂ ਕੰਢਿਆਂ ਤੋਂ ਵਾਕਫ ਹੁੰਦੇ ਨੇ ਜਿਹੜੇ ਉਹ ਬਿਮਾਰ ਤੇ ਉਸ ਅਸਮਾਨੀ ਬਿਮਾਰ ਦੇ ਸਰਾਣੇ ਵਿੱਚ ਲਾਉਂਦੇ ਨੇ ਜਿਹੜਾ ਧਰਤੀ ਤੋਂ ਦੂਰ ਵਿਖਾਲੀ ਦਿੰਦਾ ਹੋਵੇ। ਕੀ ਉਹ ਜਾਣਦੇ ਸੀ ਭਈ ਇਹ ਇਲਮ ਬਿਮਾਰ ਨੂੰ ਸ਼ਿਫਾ ਦੇਣ ਤੇ ਉਹਨਾਂ ਦੇ ਮਦਦਗਾਰਾਂ ਨੂੰ ਤਿਆਰ ਕਰਨ ਲਈ ਖੁਦਾਵੰਦ ਪੁਕਾਰਨ ਦੀ ਬਜਾਏ ਬਹੁਤਾ ਕੰਮ ਕਰਦਾ ਹੈ। ਯਿਸੂ ਦਾ ਬੇਜ਼ਰਰ ਖਿਆਲ ਆਪਣੀ ਜਾਨ ਦੀ ਫਿਕਰ ਨਾ ਕਰੋ ਵਰਗੇ ਲਫ਼ਜ਼ਾਂ ਦੀ ਅਦਾਇਗੀ ਪਾਉਂਦਿਆਂ ਹੋਏ ਬਿਮਾਰ ਨੂੰ ਸ਼ਿਫਾ ਦੇਵੇਗਾ ਤੇ ਉਹਨਾਂ ਨੂੰ ਬਦਨੀ ਖਿਆਲ ਅਪਣਾਉਣ ਤੇ ਇਲਾਜ ਕਰਨ ਲਈ ਫਰਜ਼ੀ ਲੋੜ ਨੂੰ ਉਭਾਰਨ ਦੇ ਕਾਬਲ ਬਣਾਉਂਦਾ ਹੈ। ਪਰ ਜੇ ਬੇਗਰਜ਼ ਮੁਹੱਬਤ ਦਾ ਘਾਟਾ ਹੋਵੇ ਤੇ ਆਮ ਫਹਿਮ ਤੇ ਆਮ ਇਨਸਾਨੀਅਤ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤੇ ਕਿਹੜੀ ਜ਼ਿਹਨੀ ਕਾਬਲੀਅਤ ਬਾਕੀ ਰਹਿੰਦੀ ਏ ਜਿਹਦੇ ਪਰ ਉਹ ਰਾਸਤਬਾਜ਼ੀ ਦੇ ਫੈਲੇ ਹੋਏ ਬਾਜ਼ੂ ਨਾਲ ਸ਼ਫਾ ਨੂੰ ਜ਼ਾਹਰ ਕੀਤਾ ਜਾ ਸਕੇ। ਜੇ ਸਾਇੰਸਦਾਨ ਇਲਾਹੀ ਮੁਹੱਬਤ ਦੇ ਪਾਰੋਂ ਆਪਣੇ ਮਰੀਜ਼ ਤੀਕਰ ਪੜ੍ਹਦਾ ਹੈ ਤੇ ਸ਼ਫਾਈਆ ਕੰਮ ਇੱਕ ਹੀ ਆਮਦ ਵਿੱਚ ਮੁਕੰਮਲ ਹੋ ਜਾਵੇਗਾ ਤੇ ਬਿਮਾਰੀ ਆਪਣੇ ਆਬਾਈ ਅਦਮ ਵਿੱਚ ਗਾਇਬ ਹੋ ਜਾਵੇਗੀ, ਜਿਵੇਂ ਵੀ ਫਜਰ ਦੇ ਵੇਲੇ ਸੂਰਜ ਦੀ ਲੋ ਤੋਂ ਪਹਿਲਾਂ ਤਰੀਲ ਹੁੰਦੀ ਏ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਏ ਕਿ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਹੈ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਹੈ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਹੈ ਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਿਰ ਕਰਨ ਤੋਂ ਘੱਟ ਨਹੀਂ ਹੁੰਦੀ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਤੇ ਪੂਰੀ ਕਰਦਾ ਹੈ। ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦੀ ਏ ਜਿਹੜੀ ਸਾਰਿਆਂ ਵਿੱਚ ਇੰਝ ਹੀ ਚਮਕਦੀ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ।
ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।